ਅੱਛਾ, ਇੱਕ ਚੀਜ਼ ਇਹ ਵੀ ਲੱਗਦੀ ਹੈ ਕਿ ਜਿਵੇਂ ਸੁਰਾਂ ਦੇ ਵਿੱਚ ਇੱਕ ਕਲਾਸੀਕਲ ਸਿੰਗਰ ਜਿਹੜਾ ਹੈ ਜਾਂ ਕਲਾਸੀਕਲ ਗਾਇਕੀ ਜਿਹੜੀ ਉਹ ਤੁਹਾਨੂੰ ਬੇਸ ਫਰਾਹਮ ਕਰਦੀ, ਦੈਨ ਔਨਵਰਡਸ ਤੁਸੀਂ ਫਿਰ ਉਹਦੇ ਵਿੱਚੋਂ ਖਿਆਲ ਦੇ ਵਿੱਚੋਂ ਠੁਮਰੀ ਨਿਕਲਦੀ ਹੈ, ਠੁਮਰੀ ਦੇ ਵਿੱਚੋਂ ਫਿਰ ਆਮ ਗਜ਼ਲ ਨਿਕਲਦੀ ਹੈ, ਫਿਰ ਗਾਣੇ ਨਿਕਲਦੇ ਨੇ। ਉਸੇ ਤਰ੍ਹਾਂ ਜਿਹੜਾ ਕਲਾਸੀਕਲ ਡਾਂਸ ਹੈ ਉਹਦੇ ਵਿੱਚੋਂ ਵੀ ਇਹ ਜਦੀਦ ਡਾਂਸ ਨਿਕਲਦੇ ਨੇ, ਇਨੋਵੇਟਿਵ ਕਿਸਮ ਦੇ ਸਟੈਪਸ ਨਿਕਲਦੇ ਨੇ, ਔਰ ਉਹਦੇ 'ਚ ਬੜਾ ਉਹ ਗੌਰ ਕਰਦੇ ਨੇ। ਜਿਵੇਂ ਹੁਣ ਮਾਡਰਨ ਡਾਂਸਰਸ ਨੇ ਉਹਨਾਂ ਦੇ ਪ੍ਰਭੂ ਦੇਵਾ ਵਗੈਰਾ ਉਹ ਵੀ ਪੁਰਾਣੇ ਹੋ ਗਏ ਨੇ ਖੈਰ, ਲੇਕਿਨ ਉਹਨਾਂ ਆ ਕੇ ਇੱਕ ਜਿੱਦਤ ਦਿੱਤੀ, ਉਹ ਮਤਲਬ ਖੜੇ ਨਹੀਂ ਰਹੇ। ਸਾਡੇ ਵੈਸੇ ਤੇ ਥਾਂ ਹੀ ਨਹੀਂ ਦਿੱਤੀ ਗਈ ਕਲਾਸੀਕਲ ਡਾਂਸ ਨੂੰ, ਲੇਕਿਨ ਉਸ ਤੋਂ ਅੱਗੇ ਵੀ ਜਿਹੜਾ ਇੱਕ ਕਮਰਸ਼ੀਅਲ ਡਾਂਸ ਹੁੰਦਾ ਹੈ ਜਾਂ ਇੱਕ ਕਹਿ ਲਓ ਕਿ ਬੀਟ ਦੇ ਨਾਲ ਇੱਕ ਇਨੋਵੇਸ਼ਨ ਹੁੰਦੀ ਹੈ ਡਾਂਸ ਦੇ ਵਿੱਚ, ਉਹ ਨਹੀਂ ਆਈ ਸਾਡੇ। ਅਸੀਂ ਕੀਨ ਰਹੇ ਹੀ ਨਹੀਂ ਉਸ ਮਾਮਲੇ 'ਚ ਕਿ ਡਾਂਸ ਦੇ ਉੱਤੇ ਗੌਰ ਹੁੰਦਾ। ਐਸੇ ਬਿਲਕੁਲ ਬਿਲकुल ਇਸ ਤਰ੍ਹਾਂ, ਕਿਉਂਕਿ ਸਾਡੇ ਉਹਦੀ ਬੁਨਿਆਦੀ ਵਜ੍ਹਾ ਮੈਨੂੰ ਲੱਗਦੀ ਹੈ, ਪਤਾ ਨਹੀਂ ਇੱਕ ਹਸਾਸ ਮੌਜੂ ਹੈ, ਮੈਨੂੰ ਇਹ ਗੱਲ ਕਰਨੀ ਚਾਹੀਦੀ ਹੈ ਨਹੀਂ ਕਰਨੀ ਚਾਹੀਦੀ। ਮਜ਼ਹਬ ਦਾ ਇੱਕ ਬਹੁਤ ਵੱਡਾ ਪਹਿਲੂ ਹੈ। ਮੌਸੀਕੀ, ਡਾਂਸ, ਨਾਚ, ਗਾਣਾ, ਆਰਟ ਦੀ ਇਸ ਤਰ੍ਹਾਂ ਦੀ ਜਿਹੜੀ ਫਾਰਮ ਨੇ, ਉਹਦੇ ਉੱਤੇ ਜਦ ਮਜ਼ਹਬ ਕੁਛ ਅਰਸੇ ਤੋਂ ਅਸੀਂ ਦੇਖਦੇ ਹਾਂ ਕਿ ਇੱਕ ਐਸਾ ਚੱਲਣ ਹੈ। ਜਦੋਂ ਅਸੀਂ ਵੱਡੇ ਹੋ ਰਹੇ ਸਨ, 80 ਜਿਹੜਾ ਸਾਡਾ ਬਚਪਨ ਹੈ, ਤੇ ਅਸੀਂ ਦੇਖਿਆ ਕਿ ਇਹਦੇ ਉੱਤੇ ਬਹੁਤ ਜ਼ਿਆਦਾ ਖਰਾਬ ਸਮਝਿਆ ਜਾਂਦਾ ਸੀ ਕਿ ਮਜ਼ਹਬ ਦੇ ਵਿੱਚ ਗਾਣਾ ਹਰਾਮ ਹੈ, ਨਾਚਣਾ ਹਰਾਮ ਹੈ, ਔਰ ਅਦਾਕਾਰੀ ਹਰਾਮ ਹੈ, ਸ਼ਾਇਦ ਮੁਸੱਵਰੀ ਵੀ ਹਰਾਮ ਹੋਏਗੀ। ਬਹੁਤ ਸਾਰੀ ਚੀਜ਼ਾਂ ਇਹਦੇ ਦੇ ਵਿੱਚ ਆਈਆਂ, ਤੇ ਉਹ ਇੱਕ ਮੁਆਸ਼ਰੇ ਦੇ ਅੰਦਰ ਜਦੋਂ ਤੁਸੀਂ ਇਹਦੇ ਤੇ ਪਾਬੰਦੀ ਲਗਾ ਦਿੰਦੇ ਹੋ, ਅਖਲਾਕੀ ਪਾਬੰਦੀ ਜਾਂ ਮਜ਼ਹਬੀ ਪਾਬੰਦੀ, ਤੇ ਲੋਕ ਫਿਰ ਉਸ ਚੀਜ਼ ਦੇ ਉੱਤੋਂ ਉਸ ਚੀਜ਼ ਕੋਲੋਂ ਦੂਰ ਹੋਣੇ ਸ਼ੁਰੂ ਹੋ ਜਾਂਦੇ ਨੇ, ਔਰ ਇੱਕ ਖੌਫ ਦਾ ਮਾਹੌਲ ਹੁੰਦਾ ਹੈ ਕਿ ਇਸ ਵਜ੍ਹਾ ਤੋਂ ਸਾਡੇ ਉੱਤੇ ਕੋਈ ਐਸਾ ਇਲਜ਼ਾਮ ਨਾ ਲੱਗ ਜਾਏ ਕਿ ਅਸੀਂ ਮਜ਼ਹਬ ਦੀ ਤੋਹੀਨ ਕਰ ਰਹੇ ਹਾਂ, ਜਾਂ ਅਸੀਂ ਆਪਣੇ ਇਸਲਾਮੀ ਸ਼ੁਆਰ ਤੋਂ ਹਟ ਕੇ ਕੋਈ ਚੀਜ਼ ਕਰ ਰਹੇ ਹਾਂ। ਤੇ ਉਹ ਫਿਰ ਅਸੀਂ ਦੇਖਿਆ ਕਿ ਹੁੰਦੇ 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 ਜਿਸ ਮੁਆਸ਼ਰੇ ਦੇ ਵਿੱਚ ਫਿਰ ਫਨ ਹੀ ਖਤਮ ਹੋ ਜਾਏ, ਔਰ ਉਹਨੂੰ ਮੇਰੇ ਅਲਫਾਜ਼ਾਂ ਵਾਸਤੇ ਮੈਂ ਮਾਜ਼ਰਤ ਖਾਂ ਹੂੰ, ਕੰਜਰ ਖਾਨਾ ਸਮਝਿਆ ਜਾਏ, ਔਰ ਉਹਨੂੰ ਇੱਕ ਬੁਰਾਈ ਸਮਝਿਆ ਜਾਏ, ਤੇ ਫਿਰ ਇੱਕ ਅਦਾਕਾਰਾ ਨੂੰ ਰਕਾਸਾ ਸਮਝਿਆ ਜਾਏ, ਔਰ ਇੱਕ ਮਰਦ ਫਨਕਾਰ ਨੂੰ ਭੰਡ ਮਰਾਸੀ ਸਮਝਿਆ ਜਾਏ, ਤੇ ਤੁਸੀਂ ਖੁਦ ਸੋਚੋ ਕਿ ਉਹ ਮੁਆਸ਼ਰੇ ਕਿਉਂ ਨਾ ਜ਼ਵਾਲ ਪਜ਼ੀਰ ਹੋ ਜਾਣ। ਤੇ ਉਹਦੇ ਵਿੱਚ ਜਿਹੜਾ ਅਸਲ ਸੋਚਣ ਦਾ ਜਿਹੜਾ ਤਫਰੀਹ ਦਾ ਜਿਹੜਾ ਇੱਕ ਬਿਹਤਰੀਨ ਇਜ਼ਹਾਰ ਹੈ, ਉਹਦੇ ਤੇ ਤੁਸੀਂ ਪਾਬੰਦੀ ਲਗਾ ਦਿਓਗੇ। ਤੇ ਬਾਵਜੂਦ ਇਹਦੇ ਕਿ ਸਾਡਾ ਕਲਚਰ ਪੰਜਾਬੀ ਭੰਗੜਾ ਤੁਸੀਂ ਦੇਖੋ, ਲੁੱਡੀ ਦੇਖੋ, ਤੁਸੀਂ ਪਸ਼ਤੋ ਅਸੀਂ ਮੈਂ ਖਟਕ ਹਾਂ, ਖਟਕ ਡਾਂਸ ਦੇਖੋ, ਜੰਗ ਸ਼ੁਰੂ ਹੋਣ ਤੋਂ ਪਹਿਲੇ ਉਹ ਤਲਵਾਰਾਂ ਦੇ ਨਾਲ ਜਿਹੜੀ ਉਹ ਡਾਂਸ ਕਰਦੇ ਹੋਏ ਲੜਾਈ ਦੇ ਮੈਦਾਨ ਵਿੱਚ ਜਾਂਦੇ ਸੀ। ਤੁਸੀਂ ਮਤਲਬ ਹਰ ਤੁਸੀਂ ਸਾਡੇ ਮੁਆਸ਼ਰੇ ਸਿੰਧੀ ਬਲੋਚੀ ਡਾਂਸ, ਲੇਵਾ ਜਿਹਨੂੰ ਕਹਿੰਦੇ ਨੇ, ਜਿਹੜਾ ਸਿੰਧੀ ਸ਼ਾਇਦ ਡਾਂਸ ਹੁੰਦਾ, ਤੇ ਇਹ ਸਾਰੇ ਸਾਡੇ ਇਨਸਾਨੀ ਫਿਤਰਤ ਦਾ ਇਜ਼ਹਾਰ ਹੈ। ਅਸੀਂ ਖੁਸ਼ ਹੁੰਦੇ ਹਾਂ ਤੇ ਅਸੀਂ ਉਛਲਨੇ ਆ, ਕੂਦਨੇ ਆ, ਬੱਚਾ ਵੀ ਖੁਸ਼ ਹੁੰਦਾ ਹੈ ਤੇ ਉਛਲਦਾ ਕੂਦਦਾ ਹੈ, ਔਰ ਜਿਹਦੀ ਫਾਈਨ ਸ਼ਕਲ ਬਣਾਉਂਦੇ ਬਣਾਉਂਦੇ ਡਾਂਸ ਆ ਗਈ। ਅਸੀਂ ਉੱਚੀਆਂ ਆਵਾਜ਼ਾਂ ਕਹਿ ਕੇ ਲਗਾਉਂਦੇ ਹਾਂ, ਉਹ ਮੌਸੀਕੀ ਹੈ, ਉਹਦੇ ਵਿੱਚ ਬਦਲ ਗਿਆ। ਅਸੀਂ ਤਾਲੀ ਵਜਾਉਂਦੇ ਹਾਂ ਤੇ ਉਹ ਮੌਸੀਕੀ ਹੈ। ਹੋ ਸਕਦਾ ਮੈਂ ਨਹੀਂ ਜਾਣਦੀ ਮੌਸੀਕੀ ਦੀ ਤਾਰੀਖ ਕੀ ਹੈ, ਲੇਕਿਨ ਯਕੀਨਨ ਕਿਸੇ ਨਾ ਕਿਸੇ ਆਵਾਜ਼ ਨੇ, ਪਾਣੀ ਨੇ, ਬਾਰਿਸ਼ ਨੇ ਦੀ ਆਵਾਜ਼, ਜਾਂ ਝਰਨੇ ਦੀ ਆਵਾਜ਼, ਜਾਂ ਕਿਸੇ ਇਨਸਾਨ ਨੇ ਕੁਝ ਇਜ਼ਹਾਰ ਕੁਝ ਵਜਾ ਕੇ ਕੀਤਾ ਹੋਏਗਾ, ਜਦੋਂ ਦਫ ਨਿਕਲ ਆਈ ਜਾਂ ਢੋਲ ਸਾਰੇ ਨਿਕਲ ਆਏ, ਕਿ ਇਹਦੇ ਵਿੱਚ ਕੁਝ ਐਸਾ ਹੈ ਕਿ ਇਨਸਾਨ ਖੁਸ਼ ਹੁੰਦਾ ਹੈ ਇਹਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਕੇ। ਤੇ ਇਹ ਫਿਤਰੀ ਚੀਜ਼ਾਂ ਨੇ, ਤੇ ਬਣਾਉਣ ਵਾਲੇ ਨੇ ਕੋਈ ਐਸਾ ਸਾਡੇ ਅੰਦਰ ਨਹੀਂ ਬਣਾਇਆ ਕਿ ਜੋ ਗੈਰ ਫਿਤਰੀ ਹੋਏ, ਜਿਹੜਾ ਜੋ ਕੁਝ ਅਸੀਂ ਕਰਨੇ ਆ। ਤੇ ਅਗਰ ਤੁਸੀਂ ਫਿਤਰੀ ਇਜ਼ਹਾਰ ਤੇ ਪਾਬੰਦੀ ਲਗਾ ਦਿਓ ਮਜ਼ਹਬ ਦੇ ਨਾਂ ਤੇ ਜਾਂ ਕਿਸੇ ਵੀ ਚੀਜ਼ ਦੇ ਨਾਂ ਤੇ ਮੈਂ ਸਮਝਦੀ ਹਾਂ ਕਿ ਤੁਹਾਡੇ ਅੰਦਰ ਅੱਧਾ ਇਨਸਾਨ ਤੇ ਤੁਸੀਂ ਵੈਸੇ ਹੀ ਮਾਰ ਦਿੱਤਾ, ਤੇ ਉਹਦੇ ਬਾਅਦ ਕੀ ਬਚੇਗਾ? ਪਰੇਸ਼ਾਨੀ, ਸਟ੍ਰੈਸ, ਟੈਨਸ਼ਨ। ਤੇ ਫਿਰ ਉਹ ਕੀ ਕਰੇਗਾ? ਉਹ ਕਿਸ ਤਰ੍ਹਾਂ ਨਿਕਾਲੇਗਾ ਆਪਣੇ ਅੰਦਰ ਦਾ
ਉਹ ਗੁੱਸਾ ਉਹਨੂੰ, ਉਹਦੇ ਕੋਲ ਹੈ ਹੀ ਇਹ ਚੀਜ਼ਾਂ ਨਹੀਂ। ਤੇ ਸ਼ਾਇਦ ਮੈਂ ਆਪਣੀ ਗੱਲ ਸਮਝਾਉਣ 'ਚ ਕਾਮਯਾਬ ਹੋਈ ਹਾਂ। ਹਾਂ, ਨਹੀਂ ਬੜਾ ਵਧੀਆ ਸਮਝਾ ਦਿੱਤਾ ਤੁਸੀਂ। ਮੈਨੂੰ ਇਸ ਵਾਸਤੇ ਵੀ ਪਰਫਾਰਮਿੰਗ ਆਰਟਸ ਵਾਲਿਆਂ ਨਾਲ ਜ਼ਿਆਦਾ ਹਮਦਰਦੀ ਕਿ ਮੈਂ ਆਪ ਵਿਜ਼ੂਅਲ ਆਰਟਸ ਦਾ ਬੰਦਾ, ਤੇ ਮੈਨੂੰ ਇਹ ਮਾੜਾ ਲੱਗਦਾ ਹੈ ਕਿ ਜਦੋਂ ਸੁਸਾਇਟੀ ਜਿਹੜੀ ਉਹ ਆਰਟ ਤੋਂ ਬਗੈਰ ਇਨਸਾਨ ਪ੍ਰੋਡਿਊਸ ਨਹੀਂ ਕਰ ਸਕਦੀ, ਜੋ ਮਰਜ਼ੀ ਕਰ ਲਵੇ। ਤੇ ਸਾਡੇ ਜਿਹੜੇ ਮੁਆਸ਼ਰੇ ਜਿੱਥੇ ਆਰਟ ਨੂੰ ਡਿਸਕਰੇਜ ਕੀਤਾ ਜਾਂਦਾ ਹੈ, ਔਰ ਫਿਰ ਇਹ ਵੀ ਰੋਣਾ ਪਾਇਆ ਜਾਂਦਾ ਹੈ ਕਿ ਸਾਡਾ ਮੁਆਸ਼ਰਾ ਜਿਹੜਾ ਉਹ ਬੁਨਿਆਦ ਪ੍ਰਸਤ ਹੋ ਗਿਆ, ਇੰਤਹਾ ਪਸੰਦ ਹੋ ਗਿਆ, ਸ਼ਿੱਦਤ ਪਸੰਦ ਹੋ ਗਿਆ। ਤੇ ਜ਼ਾਹਿਰ ਹੈ ਜਿੱਥੇ ਆਰਟ ਨਹੀਂ ਹੋਏਗਾ ਉੱਥੇ ਸ਼ਿੱਦਤ ਪਸੰਦੀ ਹੀ ਹੋਏਗੀ। ਤੇ ਜੀ ਮੈਂ ਇਹ ਕਹਿ ਰਿਹਾ ਸੀ ਕਿ ਤੁਸੀਂ ਸਿਆਸਤ ਤੇ ਵੀ ਗੱਲ ਕਰਦੇ ਹੋ ਔਰ ਸਮਾਜੀ ਮਸਾਇਲ ਦੇ ਉੱਤੇ ਵੀ ਗੱਲ ਕਰਦੇ ਹੋ। ਕੀ ਤੁਸੀਂ ਦੇਖਦੇ ਹੋ ਉੱਥੋਂ ਦਾ ਤੇ ਇੱਥੋਂ ਦਾ ਫਰਕ ਕੀ ਦੇਖਦੇ ਹੋ? ਇੱਥੇ ਦਾ ਤੇ ਪਾਕਿਸਤਾਨ ਦਾ ਤੇ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ। ਮੈਂ ਬਹੈਸੀਅਤ ਮੁਸਲਮਾਨ ਹਰ ਤਰ੍ਹਾਂ ਆਪਣੇ ਮਜ਼ਹਬ ਦੀ ਪ੍ਰੈਕਟਿਸ ਕਰ ਸਕਦੀ ਹਾਂ, ਔਰ ਇਹਦੇ 'ਤੇ ਗੱਲ ਕਰ ਸਕਦੀ ਹਾਂ। ਆਪਣੀ ਸਾਨੂੰ ਮਸਜਿਦਾਂ ਬਣਾਉਣ ਦੀ ਇਜਾਜ਼ਤ ਹੈ, ਆਪਣੇ ਛੁੱਟੀ ਮਿਲਦੀ ਹੈ ਸਾਨੂੰ ਈਦ 'ਤੇ ਐਸੇ ਦਿਨਾਂ ਦੀ, ਔਰ ਉਹਦਾ ਇਹਤਰਾਮ ਵੀ ਹੁੰਦਾ ਹੈ। ਇੱਕ ਮਜ਼ਹਬੀ ਆਜ਼ਾਦੀ ਹੈ ਤੁਹਾਡੇ ਕੋਲ। ਔਰ ਅਗਰ ਜਦ ਕਿ ਇਹ ਮੁਆਸ਼ਰਾ ਜਿਹੜਾ ਹੈ ਜ਼ਿਆਦਾ ਇਹ ਮੁਆਸ਼ਰਾ ਇੱਕ ਏਥੀਅਸ ਮੁਆਸ਼ਰਾ ਹੈ, ਔਰ ਜਦ ਕਿ ਪਾਕਿਸਤਾਨ ਦੀ ਅਗਰ ਗੱਲ ਕੀਤੀ ਜਾਏ ਤੇ ਉੱਥੇ ਅਕਲੀਅਤਾਂ ਦੇ ਨਾਲ ਜਿਹੜਾ ਸਲੂਕ ਹੁੰਦਾ ਹੈ ਉਹ ਬੜਾ ਫਿਕਰ ਅੰਗੇਜ਼ ਹੈ। ਔਰ ਉਧਰ ਅਸੀਂ ਐਸਾ ਮਾਹੌਲ ਨਹੀਂ ਦੇਖਦੇ ਕਿ ਮਜ਼ਹਬੀ ਆਜ਼ਾਦੀ ਦੇ ਨਾਂ ਤੇ ਮਤਲਬ ਕੋਈ ਵੀ ਐਸੀ ਚੀਜ਼ ਜਿਹੜੀ ਹੈ ਨਾ ਉਹ ਮੈਂ ਨਹੀਂ ਦੇਖਦੀ, ਕਿਉਂਕਿ ਮਜ਼ਹਬੀ ਆਜ਼ਾਦੀ ਤੇ ਦੂਰ ਦੀ ਗੱਲ ਹੈ, ਤੁਸੀਂ ਆਪਣਾ ਮਜ਼ਹਬ ਹੀ ਦੂਸਰੇ ਤੇ ਥੋਪ ਰਹੇ ਹੋ। ਤੁਸੀਂ ਆਪਣੇ ਤੋਹੀਨੇ ਮਜ਼ਹਬ ਦੇ ਕਾਨੂੰਨ ਨੂੰ ਜਿਹੜਾ ਕਿ ਸ਼ਾਇਦ ਇਸ ਲਈ ਬਣਾਇਆ ਗਿਆ ਸੀ ਕਿ ਸਾਰਿਆਂ ਦੇ ਮਜ਼ਹਬੀ ਹਕੂਕ ਮਹਿਫੂਜ਼ ਰਹਿਣ, ਕਿ ਕੋਈ ਕਿਸੇ ਦੀ ਮਜ਼ਹਬ ਦੀ ਤਸਦੀਲ ਨਾ ਕਰੇ, ਲੇਕਿਨ ਉਹਦੇ ਬਰਅਕਸ ਤੁਸੀਂ ਤੋਹੀਨੇ ਮਜ਼ਹਬ ਦੇ ਕਾਨੂੰਨ ਨੂੰ ਇੱਕ ਖਾਸ ਮਜ਼ਹਬ ਦੇ ਨਾਲ ਮਹਿਦੂਦ ਕਰ ਦਿੱਤਾ ਹੈ। ਔਰ ਉਸ ਮਜ਼ਹਬ ਦਾ ਜਿਹੜਾ ਕਾਨੂੰਨ ਹੈ ਉਹਦਾ ਬਹੁਤ ਹੀ ਮਿਸਯੂਜ਼ ਹੋ ਰਿਹਾ ਹੈ, ਜੋ ਅਸੀਂ ਦੇਖ ਰਹੇ ਹਾਂ ਪਿਛਲੇ ਕੁਝ ਅਰਸੇ ਤੋਂ, ਕਿ ਕਿਸੇ ਤੇ ਵੀ ਤੁਸੀਂ ਮਤਲਬ ਇਹ ਇਲਜ਼ਾਮ ਲਾ ਸਕਦੇ ਹੋ ਕਿ ਜੀ ਇਹਨੇ ਤੋਹੀਨ ਕੀਤੀ ਹੈ, ਔਰ ਦੋ ਲੋਕ ਉਹਦੀ ਗਵਾਹੀ ਦੇ ਦੇਣ ਤੇ ਕੰਮ ਹੋ ਜਾਂਦਾ ਹੈ। ਔਰ ਐਸੇ ਬਹੁਤ ਸਾਰੇ ਲੋਕ ਔਰ ਐਸੇ ਬਹੁਤ ਸਾਰੇ ਅਸੀਂ ਕਹਾਣੀਆਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਵੀ, ਔਰ ਗੱਲ ਇੱਥੋਂ ਤੱਕ ਚਲੀ ਗਈ ਹੈ ਕਿ ਕਾਨੂੰਨ ਦਾ ਵੀ ਇੰਤਜ਼ਾਰ ਨਹੀਂ ਕੀਤਾ ਜਾਂਦਾ ਅਤੇ ਮੌਬ ਲਿੰਚਿੰਗ ਵੀ ਹੋ ਜਾਂਦੀ ਹੈ। ਤੁਸੀਂ ਇੱਕ ਮੌਬ ਆਉਂਦਾ ਹੈ, ਉਸ ਬੰਦੇ ਨੂੰ ਸਾੜ ਦਿੰਦਾ ਹੈ, ਜਾਂ ਉਹਦੀ ਗਰਦਨ ਕੱਟ ਦਿੰਦਾ ਹੈ, ਜਾਂ ਉਹਦੇ ਟੁਕੜੇ ਕਰ ਦਿੰਦਾ ਹੈ, ਜੋ ਹੱਥ ਈਵਨ ਤੇ ਥਾਣਿਆਂ ਦੇ ਅੰਦਰ ਵੀ ਅਸੀਂ ਰੀਸੈਂਟਲੀ ਦੇਖਿਆ ਕਿ ਗੋਲੀਆਂ ਵੀ ਮਾਰ ਦਿੱਤੀਆਂ ਗਈਆਂ। ਕਿਉਂਕਿ ਜਦੋਂ ਇਹ ਜ਼ਿਹਨ ਬਣ ਜਾਏ ਕਿ ਇਹ ਕਰਨ ਨਾਲ ਮੇਰਾ ਅੱਲਾ ਰਾਜ਼ੀ ਹੋ ਜਾਏਗਾ, ਕਿਉਂਕਿ ਇਹ ਮੇਰੇ ਅੱਲਾ ਤੇ ਰਸੂਲ ਦੇ ਬਾਰੇ ਵਿੱਚ ਕੋਈ ਐਸੀ ਗੱਲ ਕਰ ਰਿਹਾ ਜਿਹੜੀ ਕਿ ਉਹਨੇ ਸ਼ਾਇਦ ਕੀਤੀ ਵੀ ਨਾ ਹੋਏ, ਔਰ ਉਹ ਬਸ ਕਿ ਇੱਕ ਸ਼ੋਰ ਪੈ ਜਾਂਦਾ ਹੈ, ਔਰ ਜਿਹਨੇ ਸੁਣਿਆ ਉਹ ਆ ਗਿਆ ਔਰ ਉਹਨੇ ਆਪਣੀ ਉਹਦੇ ਬਹਿਤੀ ਗੰਗਾ में हाथ धोए कि चलो ਇਹਨੂੰ ਦੋ ਚਾਰ ਜੁੱਤੀਆਂ ਮਾਰ ਕੇ, ਡੰਡੇ ਮਾਰ ਕੇ, ਜਾਂ ਇੱਕ ਅੱਧੀ ਛੁਰੀ ਮਾਰ ਕੇ ਮੈਂ ਵੀ ਜਿਹੜਾ ਉਹ ਸਵਾਬ ਕਮਾ ਲਾ। ਤੇ ਇਹ ਕਿਉਂ ਇੰਨਾ ਤੇਜ਼ੀ ਨਾਲ ਇਹ ਹੋ ਰਿਹਾ ਹੈ, ਬੜਾ ਅਫਸੋਸਨਾਕ, ਕਿ ਬਲਕਿ ਇਸਲਾਮ ਨੂੰ ਨੁਕਸਾਨ ਦੇ ਰਿਹਾ ਹੈ। ਇਹਦੇ ਨਾਲ ਕੋਈ ਫਾਇਦਾ ਨਹੀਂ ਜੇ ਹੋਇਆ। ਇੰਟਰਨੈਸ਼ਨਲੀ ਅਗਰ ਇਹਨੂੰ ਦੇਖੀਏ ਤੇ ਇਹ ਜਿਹੜਾ ਰੈਡੀਕਲਾਈਜੇਸ਼ਨ ਹੈ ਸਾਡੇ ਮੁਆਸ਼ਰੇ ਦਾ, ਬੜੀ ਆਰਾਮ ਨਾਲ ਮੈਨੂੰ ਲੱਗਦਾ ਹੈ ਕਿ ਇਹ ਹੋਇਆ ਹੈ, ਔਰ ਬੜੇ ਮੁਨਜ਼ਮ ਤਰੀਕੇ ਨਾਲ ਇਹਨੂੰ ਕੀਤਾ ਗਿਆ ਹੈ, ਔਰ ਜੋ ਕਿ ਇੰਨਾ ਜ਼ਿਆਦਾ ਖੌਫਨਾਕ ਹੈ ਕਿ ਇਹਨਾਂ ਮੁਆਸ਼ਰੇ ਜਿਹੜੇ ਅਸੀਂ ਰਹਿ ਰਹੇ ਹਾਂ, ਨਾਰਵੇ ਜੈਸੇ ਮੁਲਕ, ਇਸ ਤਰ੍ਹਾਂ ਦੇ ਮੁਲਕ, ਅਸੀਂ ਇੱਥੇ ਆਪਣੇ ਆਪ ਨੂੰ ਹੁਣ ਗੈਰ ਮਹਿਫੂਜ਼ ਮਹਿਸੂਸ ਕਰਨੇ ਹਾਂ ਕਿ ਜਦੋਂ ਮੁਸਲਮਾਨਾਂ ਦੇ ਬਾਰੇ 'ਚ ਗੱਲ ਹੁੰਦੀ ਹੈ ਕਿ ਮੁਸਲਮਾਨ ਜਿਹੜੇ ਨੇ ਉਹ ਇੰਤਹਾ ਪਸੰਦ ਨੇ, ਤੇ ਉਹ ਫਿਰ ਫਰਕ ਕੋਈ ਨਹੀਂ ਜੀ ਰਹਿ ਜਾਂਦਾ ਉਹਦੇ 'ਚ। ਉਹ ਫਿਰ ਮੈਂ ਵੀ ਮੁਸਲਮਾਨ ਹਾਂ ਤੇ ਕੋਈ ਸਾਦਾ ਬੰਦਾ ਜਿਹੜਾ ਜਿਹਦਾ 5 ਵਕਤ ਨਮਾਜ਼ ਵੀ ਨਾ ਪੜ੍ਹਦਾ ਹੋਏ, ਉਹ ਵੀ ਫਿਰ ਮੁਸਲਮਾਨ ਹੀ ਹੈ।
ਤੇ ਉਹ ਫਿਰ ਪੂਰੀ ਕਮਿਊਨਿਟੀ ਜਿਹੜੀ ਹੈ ਨਾ ਉਹ ਕਟਹਿਰੇ ਦੇ ਵਿੱਚ ਖੜੀ ਹੋ ਜਾਂਦੀ ਹੈ। ਤੇ ਇਸ ਲਈ ਮੈਂ ਬਹੁਤ ਕੰਸਰਨ ਰਹਿੰਦੀ ਹਾਂ ਕਿ ਮੇਰੇ ਵੀ ਬੱਚੇ ਇਸ ਮਾਸ਼ਰੇ 'ਚ ਵੱਡੇ ਹੋ ਰਹੇ ਨੇ, ਲੇਕਿਨ ਇਹ ਜਿਹੜੀਆਂ ਚੀਜ਼ਾਂ ਨੇ ਹੁਣ ਇੱਥੇ ਵੀ ਆ ਗਈਆਂ ਨੇ ਕਿ ਇਹਨਾਂ ਮੁਆਸ਼ਰਿਆਂ ਕੋਲੋਂ ਅਸੀਂ ਮਸਜਿਦਾਂ ਦੇ ਚੰਦੇ ਲੈਂਦੇ ਹਾਂ, ਗ੍ਰਾਂਟ ਲੈਂਦੇ ਹਾਂ, ਆਪਣੇ ਇਦਾਰੇ ਬਣਾਉਂਦੇ ਹਾਂ। ਹਰ ਵੱਡਾ ਮੌਲਵੀ ਜਿਹੜਾ ਹੈ ਪਾਕਿਸਤਾਨ ਦਾ, ਉਹਦੀ ਇੱਥੇ ਆਪਣੀ ਇੱਕ ਮਸਜਿਦ ਹੈ ਔਰ 10 ਤਰ੍ਹਾਂ ਦਾ ਇਸਲਾਮ ਹੈ ਇੱਥੇ, ਔਰ ਸਾਰੇ ਜਿਹੜੇ ਨੇ ਮੈਂਬਰ ਫੀਸ ਲੈਂਦੇ ਨੇ ਔਰ ਉੱਥੇ ਉਹ ਸਿਖਾਉਂਦੇ ਨੇ ਕਿ ਯਹੂਦੋ ਨਸਾਰਾ ਸੇ ਨਫ਼ਰਤ ਕਰੋ, ਇਹ ਹਮਾਰੇ ਦੋਸਤ ਨਹੀਂ ਹੋਤੇ। ਤੇ ਉਹ ਫਿਰ ਮੁਆਸ਼ਰੇ ਦੇ ਅੰਦਰ ਜਿਹੜੀ ਚੀਜ਼ ਫੈਲਦੀ ਹੈ ਉਹ ਇੱਕ ਡਿਵੀਜ਼ਨ ਹੈ। ਤੇ ਨੌਜਵਾਨ ਬੱਚਿਆਂ ਨੂੰ ਜਦੋਂ ਮੈਂ ਗੱਲਾਂ ਕਰਦੇ ਬਾਹਰ ਦੇਖਨੀ ਆ ਤੇ ਬੜਾ ਖੌਫ ਆਉਂਦਾ ਹੈ ਜੀ, ਇਹ ਗੱਲ ਇਹ ਅੱਗੇ ਜਿਹੜੀ ਫੈਲ ਰਹੀ ਹੈ ਔਰ ਇਹਦੇ ਨਤਾਇਜ ਸਾਡੇ ਸਾਰਿਆਂ ਨੂੰ ਭੁਗਤਨੇ ਪੈਣਗੇ। ਔਰ ਜਹਾਂ ਤੱਕ ਰਹੀ ਪਾਕਿਸਤਾਨ ਦੀ ਗੱਲ, ਤੇ ਉੱਥੇ ਜੀ ਇਸ ਵਕਤ ਜੇਲਾਂ ਭਰੀਆਂ ਪਈਆਂ ਨੇ ਐਸੇ ਬੱਚਿਆਂ ਨਾਲ ਜਿਹੜੇ 16 ਸਾਲ 13 ਸਾਲ ਤੋਂ ਲੈ ਕੇ ਤੇ 30 ਸਾਲ ਤੱਕ ਦੇ ਨੌਜਵਾਨ ਨੇ। ਅਕਸਰੀਅਤ 19-20 ਸਾਲਾਂ ਦੀ ਹੈ ਉਹਦੇ ਵਿੱਚ, ਕਿ ਉਹ ਚੁੱਕੇ ਜਾਂਦੇ ਨੇ ਜਿੱਥੋਂ ਮਰਜ਼ੀ, ਇਲਜ਼ਾਮ ਲੱਗ ਜਾਂਦਾ ਹੈ ਔਰ ਉਹਦੇ ਬਾਅਦ ਉਹਨਾਂ ਤੇ ਤਸ਼ੱਦਦ ਹੁੰਦਾ ਹੈ ਔਰ ਇਦਾਰੇ ਵੀ ਕੁਛ FIA ਦੇ ਉਹਨਾਂ ਦੇ ਵਿੱਚ ਉਹਨਾਂ ਦਾ ਤਾਉਨ ਹਾਸਿਲ ਹੁੰਦਾ ਹੈ, ਫਿਰ ਪੈਸੇ ਵੀ ਮੰਗੇ ਜਾਂਦੇ ਨੇ ਔਰ ਉਹਦੇ ਬਾਅਦ ਉਹ ਸਜ਼ਾਏ ਮੌਤ ਔਰ ਇਹ ਸਾਰਾ। ਔਰ ਇੱਕ 11 ਸਾਲਾ ਰਮਸ਼ਾ ਮਸੀਹ ਬੱਚੀ ਸੀ ਛੋਟੀ, ਔਰ ਇੱਕ ਰਾਓ ਅਬਦੁਲ ਰਹੀਮ ਜਿਹਨੇ ਉਹਦਾ ਇਹ ਕੇਸ ਚੁੱਕਿਆ ਕਿ ਇਹ ਕੂੜਾ ਚੁੱਕਦੀ ਸੀ ਉਹ ਬੱਚੀ ਔਰ ਉਹਦੇ ਕੂੜੇ ਦੇ ਥੈਲੇ ਦੇ ਵਿੱਚ ਸ਼ਹੀਦ ਕੁਛ ਸਫੇ ਪਾ ਦਿੱਤੇ ਗਏ ਕੁਰਾਨੇ ਪਾਕ ਦੇ। ਉਹਦਾ ਦਿਮਾਗ ਵੀ ਕੁਛ ਠੀਕ ਨਹੀਂ ਸੀ, 11 ਸਾਲ ਦੀ ਬੱਚੀ, ਔਰ ਫਿਰ ਉਹਦੇ ਵਾਸਤੇ ਸਜ਼ਾਏ ਮੌਤ ਦੀ ਡਿਮਾਂਡ ਕਰਨਾ ਕਿ ਇਹਨੂੰ ਸਜ਼ਾਏ ਮੌਤ ਹੋਣੀ ਚਾਹੀਦੀ ਹੈ। ਤੇ ਇੰਟਰਨੈਸ਼ਨਲੀ ਤੁਸੀਂ ਦੇਖੋ ਕਿ 11 ਸਾਲ ਕਿਉਂ ਕੀ ਸੋਚਣਗੇ ਕਿ ਇਹ ਮੁਆਸ਼ਰਾ ਕਿਤੇ 11 ਸਾਲ ਦਾ ਬੱਚਾ ਜਿਹਨੂੰ ਬਿਲਕੁਲ ਸ਼ਊਰ ਹੀ ਨਹੀਂ ਹੈ, ਤੁਸੀਂ ਉਹਨੂੰ ਸਜ਼ਾਏ ਮੌਤ ਮੰਗ ਰਹੇ ਹੋ। ਔਰ ਇਹੋ ਹੀ ਲੋਕ ਨੇ ਜਿਹੜੇ ਅੱਗੇ 400-450 ਬੱਚੇ ਜੇਲਾਂ 'ਚ ਪਾ ਚੁੱਕੇ ਨੇ ਔਰ ਇੱਕ ਲੰਮੀ ਦਾਸਤਾਨ ਨੇ। ਔਰ ਉਹਦੇ 'ਚੋਂ 5 ਬੱਚੇ ਤੇ ਇਹਨਾਂ ਨੇ ਤਸ਼ੱਦਦ ਨਾਲ ਮਾਰ ਛੱਡੇ ਨੇ ਤੇ ਬਾਕੀ ਕੁਝ ਜ਼ਿਹਨੀ ਤੌਰ ਤੇ ਡਿਸਟਰਬ ਹੋ ਚੁੱਕੇ ਨੇ, ਜਿਸਮਾਨੀ ਕੁਝ ਨੁਕਸਾਨ ਹੋਇਆ ਜਿਹੜੇ ਜੇਲਾਂ 'ਚ ਪਏ ਨੇ, ਤੇ ਕੁਝ ਨੂੰ ਸਜ਼ਾਏ ਮੌਤ ਹੋ ਚੁੱਕੀ। ਤੇ ਤੁਸੀਂ ਦੱਸੋ ਇਹ ਕਿਹਦਾ ਭਲਾ ਕਰ ਰਹੇ ਆ? ਜਿਹੜਾ ਮਜ਼ਹਬ ਸਾਨੂੰ ਕਹਿੰਦਾ ਸੀ ਕਿ ਮਾਫੀ ਦਾ ਮਜ਼ਹਬ ਹੈ, ਮਾਫੀ ਦਾ दीन है, दरगुजर का दीन है और एक इंसान की जान लेना पूरी इंसानियत की जान लेना है। ਤੇ ਇੱਥੇ ਇੱਕ ਮੌਬ ਆਉਂਦਾ ਹੈ ਤੇ ਅਦਾਲਤਾਂ ਵਿੱਚ ਖਲੋ ਜਾਂਦਾ ਹੈ ਤੇ ਕਹਿੰਦਾ ਹੈ ਇਹ ਜਿਹੜਾ 15-16 ਸਾਲ ਦਾ ਬੱਚਾ ਖਲੋਤਾ ਹੈ, ਮਾਵਾਂ ਦੇ ਜਿਗਰ ਦੇ ਇੱਕ ਟੁਕੜੇ, ਪੜ੍ਹੇ ਲਿਖੇ ਡਾਕਟਰ, ਇੰਜੀਨੀਅਰ, ਵਕੀਲ, ਇਹਨੂੰ ਮੌਤ ਦੀ ਸਜ਼ਾ ਦੇ ਦਿਓ ਔਰ ਪੂਰਾ ਫਿਊਚਰ ਪਾਕਿਸਤਾਨ ਦਾ ਤੁਸੀਂ ਦਾਅ ਤੇ ਲਾ ਰਹੇ ਹੋ ਬੱਚਿਆਂ ਦਾ। ਤੇ ਤੁਸੀਂ ਦੱਸੋ ਇਹ ਕਿਉਂ ਤੇ ਕਦੋਂ ਹੋਇਆ? ਇਹ ਤੇ ਤੁਹਾਡੇ ਕੋਲੋਂ ਪੁੱਛਣ ਵਾਲੀ ਗੱਲ ਹੈ, ਜਿਹੜੀ ਹਕੂਮਤਾਂ 'ਚ ਬੈਠਦੇ ਹੋ ਤੇ ਇਸ ਮੁਆਸ਼ਰੇ ਨੂੰ ਚਲਾ ਰਹੇ ਹੋ। ਤੁਸੀਂ ਦੱਸੋ ਨਾ, ਇਹ ਕਟਹਿਰੇ 'ਚ ਤੇ ਤੁਹਾਨੂੰ ਖਿਲਾਉਣਾ ਚਾਹੀਦਾ। ਇਹਦੇ 'ਚ PTI ਦਾ ਕੀ ਰੋਲ ਹੈ ਇੱਕ, ਔਰ ਦੂਸਰਾ PTI ਦੀ ਜਿਹੜੀ ਓਵਰਸੀਜ਼ ਕਮਿਊਨਿਟੀ ਹੈ, ਜ਼ਿਆਦਾ PTI ਚਾਹੀਏ ਓਵਰਸੀਜ਼ ਪਾਕਿਸਤਾਨੀ, ਉਹਨਾਂ ਦਾ ਕੀ ਰੋਲ ਹੈ? ਅਸੀਂ ਇਹ ਦੇਖਦੇ ਹਾਂ, ਜਿਹੜਾ ਮੇਰਾ ਜ਼ਾਤੀ ਮੁਸ਼ਾਹਿਦਾ ਹੈ ਕਿ ਜਿਹੜੇ ਓਵਰਸੀਜ਼ ਪਾਕਿਸਤਾਨੀ ਨੇ ਉਹ ਸਾਡੇ ਤੋਂ ਵੀ ਜ਼ਿਆਦਾ ਬੁਨਿਆਦ ਪ੍ਰਸਤ ਨੇ ਮਜ਼ਹਬ ਦੇ ਮਾਮਲੇ 'ਚ। ਇੱਕ ਆਮ ਪਾਕਿਸਤਾਨੀ ਤੋਂ ਵੀ ਜ਼ਿਆਦਾ ਉਹ ਇਹਦੇ ਮਾਮਲੇ 'ਚ ਮੁਤਅਸਬ ਨੇ। ਹਾਲਾਂਕਿ ਉੱਥੇ ਉਹ ਸਾਰੀਆਂ ਆਜ਼ਾਦੀਆਂ ਇੰਜੋਏ ਕਰ ਰਹੇ ਹੁੰਦੇ ਨੇ ਇੱਕ ਸੈਕੂਲਰ ਰਿਆਸਤ ਦੀਆਂ, ਲੇਕਿਨ ਉਹ ਪਾਕਿਸਤਾਨ ਨੂੰ ਇੱਕ ਸੈਕੂਲਰ ਰਿਆਸਤ ਨਹੀਂ ਦੇਖਣਾ ਚਾਹੁੰਦੇ, ਪਾਕਿਸਤਾਨ ਨੂੰ ਇੱਕ ਉਹ ਬੁਨਿਆਦ ਪ੍ਰਸਤ ਰਿਆਸਤ ਹੀ ਦੇਖਣਾ ਚਾਹੁੰਦੇ ਨੇ। ਤੇ ਕੀ ਰੋਲ ਹੈ ਜਿਹੜਾ ਤੁਸੀਂ ਦੱਸਿਆ ਬੱਚਿਆਂ ਦਾ? ਇਹਦੀ ਸਾਡੀ ਜਮਾਤ ਦਾ ਤਾਂ ਬੜਾ ਕਲੀਅਰ ਮੌਕਫ ਹੈ। ਸਾਡੀ ਜਮਾਤ ਤੇ ਮੇਰਾ ਨਹੀਂ ਖਿਆਲ ਕਿ ਇਹਨੂੰ ਬੈਕ ਕਰਦੀ ਹੈ ਇਸ ਸਾਰੇ ਨੂੰ, ਲੇਕਿਨ ਨੂਨ ਲੀਗ ਤੇ PTI ਤੇ ਬਹਰਾਲ ਦੀ ਤੇ ਮੇਰਾ ਨਹੀਂ ਖਿਆਲ ਉਹਨਾਂ ਕੋਈ ਗੱਲ ਕੀਤੀ ਹੋਏ। ਹਾਂ ਜੀ, ਗੱਲ ਤੇ ਤੁਸੀਂ ਠੀਕ ਕਰ ਰਹੇ ਹੋ ਕਿ ਇਹਦੇ 'ਚ ਪੀਪਲਸ ਪਾਰਟੀ ਦੀ ਬੜੀ ਸਪੋਰਟ ਰਹੀ ਹੈ ਇਸ ਕਾਨੂੰਨ ਦੇ ਖਿਲਾਫ। ਸਲਮਾਨ ਤਾਸੀਰ ਦੀ ਜਿਹੜਾ ਸ਼ਹਾਦਤ ਹੈ ਔਰ ਉਹਦੇ ਇਲਾਵਾ ਵੀ ਮਤਲਬ ਇਹ ਚੀਜ਼ਾਂ ਅਸੀਂ ਦੇਖ ਰਹੇ ਹਾਂ। ਔਰ ਹੁਣ ਵੀ ਜਿਹੜੇ ਇਹਨਾਂ ਮੁਕੱਦਮਿਆਂ ਦੇ ਵਿੱਚ ਸਿੰਧ ਸਾਈਡ ਤੇ ਜਿਹੜੇ ਬੱਚੇ ਸਨ, ਉਹ ਮੇਰਾ ਖਿਆਲ 65 ਜਾਂ 70 ਨੇ ਉਸ ਸਾਈਡ ਤੇ, ਜਿਨ੍ਹਾਂ ਵਿੱਚੋਂ 40 ਦੀ ਜਸਟਿਸ ਕਲਹੂੜਾ ਨੇ ਉੱਥੇ ਉਹਨਾਂ ਨੇ ਜ਼ਮਾਨਤਾਂ ਦਿੱਤੀਆਂ ਨੇ।
ਤੇ ਇਹ ਇੱਕ ਖੁਸ਼ਾਇਨ ਗੱਲ ਹੈ ਕਿ ਇਹਦੇ ਵਿੱਚ ਪੀਪਲਸ ਪਾਰਟੀ ਦਾ ਇੱਕ ਮੁਸਬਤ ਕਿਰਦਾਰ ਨਜ਼ਰ ਆਉਂਦਾ ਹੈ। ਲੇਕਿਨ ਫਿਰ ਜਦੋਂ ਅਸੀਂ ਜ਼ਰਾ ਪਿੱਛੇ ਜਾਈਏ ਤੇ ਜਿਸ ਕਿਸਮ ਦੀ ਕਾਨੂੰਨ ਸਾਜ਼ੀਆਂ ਹੋਈਆਂ ਨੇ ਉਹ ਵੀ ਇੱਕ ਸਵਾਲੀਆ ਨਿਸ਼ਾਨ ਤੇ ਹੈ ਵੇ ਕਿ ਖਾਸ ਕਮਿਊਨਿਟੀ ਨੂੰ ਜਿਹੜਾ ਕਾਫਿਰ ਕਰਾਰ ਦਿੱਤਾ ਗਿਆ ਜਾਂ ਗੈਰ ਮੁਸਲਿਮ ਕਰਾਰ ਦਿੱਤਾ ਗਿਆ, ਉਹ ਵੀ ਅੱਜ ਸ਼ਿਕਾਰ ਤੇ ਹੋ ਰਹੇ ਨੇ ਨਾ ਕਿ ਉਹ ਉਸ ਮੁਲਕ ਦੇ ਵਿੱਚ ਰਹਿ ਨਹੀਂ ਪਾਉਂਦੇ। ਔਰ ਉਹ ਵੀ ਇੱਕ ਸੱਚ ਤੇ ਹੈ। ਔਰ ਦੂਸਰਾ ਜ਼ਿਆ ਸਾਹਿਬ ਨੇ ਸਿਨਾਦਾ ਤੇ ਬਚਪਨ ਸੀ, ਫਿਰ ਉਹ ਉਸ ਵਕਤ ਜਮਾਤੀ ਔਰ ਉਹ ਸਾਰਾ ਕੁਛ ਜਿਹੜਾ ਹੋ ਰਿਹਾ ਸੀ ਮੁਆਸ਼ਰੇ ਦੇ ਅੰਦਰ ਉਹ ਸਾਰਾ ਦੇਖਿਆ ਸਭ ਨੇ। ਔਰ ਪੀਟੀਆਈ ਦੀ ਅਸੀਂ ਗੱਲ ਕਰੀਏ ਤੇ ਮੈਂ ਇਮਰਾਨ ਖਾਨ ਨੂੰ ਬਹੁਤ ਸਪੋਰਟ ਕੀਤਾ ਹੈ, ਇਹ ਵੀ ਇੱਕ ਹਕੀਕਤ ਹੈ। ਲੇਕਿਨ ਜਦ ਹੁਣ ਮੈਂ ਦੇਖ ਰਹੀ ਹਾਂ, ਮੇਰਾ ਇਤਫਾਕ ਹੋਇਆ ਕਿ ਮੈਂ ਇਸ ਚੀਜ਼ ਨੂੰ ਬਹੁਤ ਕਰੀਬ ਦੇਖਿਆ ਔਰ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਔਰ ਜਿਹੜੇ ਹਾਲਾਤ ਨੇ ਉਹ ਪੀਟੀਆਈ ਇਹਦੇ ਵਿੱਚ ਜ਼ਰੂਰ ਜ਼ਿੰਮੇਦਾਰ ਹੈ ਇਸ ਚੀਜ਼ ਨੂੰ ਵਧਾਵਾ ਦੇਣ ਵਿੱਚ। ਔਰ ਅਫਸੋਸਨਾਕ ਗੱਲ ਹੈ ਕਿ ਅਲੀ ਮੁਹੰਮਦ ਦਾ ਪਾਰਲੀਮੈਂਟ ਦੇ ਅੰਦਰ ਬਿਆਨ ਕਿ ਕਮਿਸ਼ਨ ਜਿਹੜਾ ਉਹ 450 ਬੱਚਿਆਂ ਵਾਸਤੇ ਬਣ ਰਿਹਾ ਵੇ, ਜਿਹਦੇ ਅੰਦਰ ਇਹ ਵੇਖਿਆ ਜਾਏਗਾ ਕਿ ਆਇਆ ਇਹ ਬੱਚੇ ਵਾਕਈ ਕੋਈ ਐਸੇ ਜੁਰਮ ਦੇ ਮੁਰਤਕਿਬ ਨਹੀਂ ਜਾਂ ਕਿ ਇਹ ਇੱਕ ਬਲਾਸਫੇਮੀ ਬਿਜ਼ਨਸ ਗੈਂਗ ਹੈ ਜਿਹੜਾ ਦੀਨ ਦਾ ਕਾਰੋਬਾਰ ਕਰ ਰਹੇ ਨੇ ਔਰ ਤੋਹੀਨੇ ਮਜ਼ਹਬ ਦੇ ਇਸ ਕਾਨੂੰਨ ਦਾ ਗਲਤ ਇਸਤੇਮਾਲ ਕਰਕੇ ਲੋਕਾਂ ਨੂੰ ਇਹਦੇ ਅੰਦਰ ਫਸਾ ਰਹੇ ਨੇ ਆਪਣੇ ਜ਼ਾਤੀ ਮਫਾਦ ਦੇ ਵਾਸਤੇ। ਤੇ ਉਹ ਕਮਿਸ਼ਨ ਦੇ ਖਿਲਾਫ ਇਹਨਾਂ ਨੇ ਕਿਹਾ ਹੈ ਕਿ ਇਹ ਤੇ ਹਮਲਾ ਹੈ ਨਾਮੂਸੇ ਰਸਾਲਤ ਤੇ। ਮੈਨੂੰ ਸਮਝ ਨਹੀਂ ਆਉਂਦਾ ਕਿ ਜਿਹੜਾ ਬੱਚਾ ਇਸ ਮੁਲਕ ਦਾ ਸ਼ਹਿਰੀ ਹੈ ਔਰ ਅਗਰ ਕੋਈ ਨਿੱਜੀ ਇਦਾਰਾ ਲੀਗਲ ਕਮਿਸ਼ਨ ਔਨ ਬਲਾਸਫੇਮੀ ਦੇ ਨਾਂ ਤੋਂ ਕਮਿਸ਼ਨ ਤੇ ਵੈਸੇ ਹੀ ਇੱਕ ਹਕੂਮਤੀ ਇਦਾਰੇ ਦਾ ਨਾਂ ਦੇ ਵਿੱਚ ਆਉਣਾ ਚਾਹੀਦਾ ਹੈ, ਲੇਕਿਨ ਉਹ ਇੱਕ ਨਿੱਜੀ ਇਦਾਰਾ 10 15 20 ਲੋਕਾਂ ਦੇ ਨਾਲ ਮਿਲ ਕੇ ਇੱਕ ਐਸਾ ਕੰਮ ਕਰ ਰਿਹਾ ਹੈ ਔਰ ਰਿਪੀਟ ਕਰ ਰਿਹਾ ਉਸ ਚੀਜ਼ ਨੂੰ ਬਾਰ-ਬਾਰ ਕਿ ਬੱਚੇ ਇੱਕ ਹੀ ਪੈਟਰਨ ਤੋਂ ਚੁੱਕੇ ਜਾਂਦੇ ਨੇ, ਫਿਰ ਉਹਨਾਂ ਦੇ ਉੱਤੇ ਉਹਨਾਂ ਨੂੰ FI ਦੇ ਦਫ਼ਤਰ ਲਿਜਾਇਆ ਜਾਂਦਾ ਹੈ, ਉਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ ਹੈ, ਕਰੰਟ ਲਾਏ ਜਾਂਦੇ ਨੇ, ਉਹਨਾਂ ਕੋਲੋਂ ਪੈਸੇ ਮੰਗੇ ਜਾਂਦੇ ਨੇ, ਉਹਨਾਂ ਕੋਲੋਂ ਸਿੱਧੇ ਕਾਗਜ਼ਾਂ ਤੇ ਦਸਤਖਤ ਕਰਵਾਉਣ ਦੀ ਉੱਤੇ ਮਜਬੂਰ ਕੀਤਾ ਜਾਂਦਾ ਹੈ, ਉਹਨਾਂ ਦੀਆਂ ਕਈਆਂ ਦੀਆਂ ਤੇ ਬੀਵੀਆਂ ਨੂੰ ਵੀ ਫਿਰ ਬਲੈਕਮੇਲ ਕੀਤਾ ਜਾਂਦਾ ਹੈ, ਖਾਨਦਾਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ। ਔਰ ਉਹਦੇ ਬਾਅਦ ਟੈਲੀਫੋਨਾਂ ਦੇ ਲੈ ਕੇ ਉਹਨਾਂ ਦੇ ਕਬਜ਼ੇ 'ਚ ਕਰਕੇ ਮੋਬਾਈਲ ਜਾਂ ਉਹਨਾਂ ਦੇ ਕੋਈ ਵੀ ਡਿਵਾਈਸਿਸ ਉਹਦੇ ਅੰਦਰ ਖੁਦ ਮਵਾਦ ਪਾ ਦਿੱਤਾ ਜਾਂਦਾ ਹੈ। ਤੇ ਇਹ ਜ਼ੁਲਮ ਹੈ ਕਿ ਉਹ ਬੱਚੇ ਪੜ੍ਹੇ ਲਿਖੇ ਉਹਨਾਂ ਨੂੰ ਫਿਰ ਅੱਗੇ ਜੇਲ੍ਹਾਂ ਦੇ ਵਿੱਚ ਜਿਹੜਾ ਭਰ ਦਿੱਤਾ ਗਿਆ ਔਰ ਉਹ ਵਿਚਾਰੇ ਇੱਕ ਖਾਸ ਚੱਕੀ ਦੇ ਅੰਦਰ ਜਿੱਧਰ ਉਹਨਾਂ ਨੂੰ ਗੁਸਤਾਖਾਂ ਦਾ ਪਹਿਰਾ ਔਰ ਇਸ ਤਰੀਕੇ ਨਾਲ ਫੈਮਿਲੀ ਵੀ ਉਹਨਾਂ ਦੀ ਗੁਸਤਾਖ ਕਹਿਲਾਉਂਦੀ ਹੈ। ਭੈਣਾਂ ਨੂੰ ਕਈਆਂ ਨੂੰ ਤਲਾਕਾਂ ਹੋ ਜਾਂਦੀਆਂ ਨੇ, ਕਈਆਂ ਦੀਆਂ ਰੁਖਸਤੀਆਂ ਨਹੀਂ ਭੈਣਾਂ ਦੀਆਂ ਹੋ ਰਹੀਆਂ ਔਰ ਪੂਰਾ ਦਾ ਪੂਰਾ ਖਾਨਦਾਨ ਇੱਕ ਮੁਹੱਲੇ 'ਚ ਰਹਿਣ ਦੇ ਕਾਬਿਲ ਨਹੀਂ ਰਹਿੰਦਾ ਕਿ ਇਹ ਗੁਸਤਾਖ ਦੀ ਫੈਮਿਲੀ ਹੈ। ਕਈ ਕੇਸਾਂ ਦੇ ਵਿੱਚ ਤੇ ਬੱਚੇ ਸਕੂਲਾਂ ਤੋਂ ਕੱਢ ਦਿੱਤੇ ਗਏ ਨੇ ਕਿ ਇਹਦਾ ਪਿਓ ਗੁਸਤਾਖ ਹੈ ਔਰ ਇਸ ਜੁਰਮ ਵਿੱਚ ਅੰਦਰ ਹੈ। ਇੱਕ ਜ਼ੁਲਮ ਦੀ ਦਾਸਤਾਨ ਨਹੀਂ ਹੈ ਤੇ ਲੰਬੀ ਦਾਸਤਾਨਾਂ ਨੇ। ਔਰ ਔਰਤਾਂ ਨੂੰ ਫਿਰ ਬੀਵੀਆਂ ਨੂੰ ਆਫਰ ਕਰਨਾ ਕਿ ਤੁਸੀਂ ਸਾਡੇ ਹਨੀ ਟ੍ਰੈਪਿੰਗ ਦਾ ਹਿੱਸਾ ਬਣੋ ਤੇ ਤੁਹਾਡੇ ਖਾਵਨ ਨੂੰ ਛੱਡ ਦੇਣੇ ਆ। ਔਰ ਇਹਦੇ ਵਿੱਚ ਐਸੇ ਵੱਡੇ ਵੱਡੇ ਨਾਵਾਂ ਦਾ ਆਣਾ ਕਿ ਜਿਹੜੇ ਅੱਜ ਬੈਠ ਕੇ ਤੇ ਮਜ਼ਹਬੀ ਅਮੂਰ ਦੇ ਸਾਰੇ ਕਾਰੋਬਾਰ ਚਲਾ ਰਹੇ ਨੇ। ਤੇ ਤੁਸੀਂ ਮੇਰਾ ਇਸ਼ਾਰਾ ਸਮਝ ਹੀ ਗਏ ਹੋਗੇ। ਤੇ ਉਹਦੇ ਵਿੱਚ ਆ ਕੇ ਤੇ ਪੀਟੀਆਈ ਦਾ ਇਸ ਤਰ੍ਹਾਂ ਦਾ ਕਿਰਦਾਰ ਇਹ ਬਹਿਸੀਅਤ ਇੱਕ ਸ਼ਹਿਰੀ ਦੇ ਨੂੰ ਫੇਅਰ ਟ੍ਰਾਇਲ ਦੇਣ ਦੇ ਵਿੱਚ ਰੁਕਾਵਟ ਪੈਦਾ ਕਰਨਾ। ਬਈ ਕਮਿਸ਼ਨ ਕੀ ਹੈ? ਕਮਿਸ਼ਨ ਇੱਕ ਤੁਹਾਡੇ ਇਦਾਰੇ ਨੇ ਨਾ, ਉਹੀ ਬੈਠ ਕੇ ਦੱਸ ਦੇਣਗੇ ਕਿ ਜੀ ਇਹਦੇ ਵਿੱਚ ਗਲਤ ਜਾਂ ਸਹੀ ਕੀ ਹੈ ਹਕੀਕਤ। ਕਮਿਸ਼ਨ ਕੋਲੋਂ ਕਿਉਂ ਡਰ? ਕਿਸ ਕਮਿਸ਼ਨ ਕੋਈ ਉਹਨਾਂ ਬੱਚਿਆਂ ਨੇ ਆਪੇ ਬਣਾ ਲੈਣਾ ਜਾਂ ਉਹਨਾਂ ਦੇ ਘਰ ਵਾਲੇ ਉਹਦੇ ਵਿੱਚ ਬੈਠਣਗੇ? ਤੁਹਾਡੇ ਬੰਦੇ ਬੈਠਣਗੇ। ਤੇ ਅਫਸੋਸ ਨਾ ਕਿ ਅਦਾਲਤ ਕਹਿੰਦੀ ਕਮਿਸ਼ਨ ਬਣਾਓ ਔਰ ਉਹਨੂੰ ਰੋਕਣ ਦੀ ਸ਼ਦੀਦ ਕੋਸ਼ਿਸ਼ ਕਰ ਰਹੇ ਨੇ। ਤੇ ਇੱਕ ਆਪਣੇ ਆਪ ਵਿੱਚ ਹੀ ਪੀਟੀਆਈ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਹੈ ਕਿ ਤੁਸੀਂ ਕੀ ਚਾਹ ਰਹੇ ਹੋ, ਤੁਸੀਂ ਕੌਣ ਹੋ ਔਰ ਕਿਹੜੀ ਤੁਸੀਂ ਰਿਆਸਤ ਮਦੀਨਾ ਬਣਾਉਣਾ ਚਾਹੁੰਦੇ ਹੋ। ਰਿਆਸਤ ਮਦੀਨਾ ਦੇ ਹਜ਼ਰਤ ਉਮਰ ਨੇ ਕਿਹਾ ਸੀ ਕਿ फरात के किनारे कुत्ता भी भूखा मरे तो उसका उम्र का गिरबान पकड़ा जाएगा। ਤੇ ਕੀ ਤੁਸੀਂ ਇਹ ਬਣਾ ਲਿਆ? ਰਿਆਸਤ ਮਦੀਨਾ ਬਣਾ ਲਈ ਜੇ ਤੁਸੀਂ, ਇੱਥੇ ਇੱਕ ਵੈਲਫੇਅਰ ਸਟੇਟ ਬਣਾ ਲਈਏ ਜਿਹਦੇ ਵਿੱਚ ਹਰ ਬੇਵਾ ਨੂੰ ਤੁਸੀਂ ਵਜ਼ੀਫੇ ਦਿੰਦੇ ਹੋ,
हर बच्चे दी एजुकेशन फ्री है, हर बंदे दा इलाज मुफ्त है, हर बंदे नूं सोशल बेनिफिट मिल रहे ने कि एक घर दा सरपरस्त बच्चे दी सूरत या शौहर दी सूरत अगर तुसी ओनू फड़ लिया है, ओहदे ते इल्जाम ला दिता है, वो चला गया, पिछे जेह्ड़ा सिस्टम चल रहा है कि एजुकेशन जेह्ड़ी है वो हर एक वास्ते फ्री हो गई है, तहफुज फराहम हो गया है, इंसाफ ते अदालतां जेह्ड़ियां ने ਉਹ ਸਾਰੀਆਂ ਆਪਣਾ ਕੰਮ ਕਰ ਰਹੀਆਂ ਨੇ। ਜੇ ਇਹ ਨਹੀਂ ਹੋਇਆ ਤੇ ਫਿਰ ਇੱਕ ਕਿਸੇ ਦੀ ਗੁਸਤਾਖੀ ਤੇ ਉਹਨੂੰ ਇਹ ਕਹਿਣਾ ਕਿ ਤੂੰ ਰੱਬ ਕੋਲੋਂ ਨਾਰਾਜ਼ ਕਿਉਂ ਹੈ ਜਾਂ ਤੂੰ ਰੱਬ ਦੇ ਬਾਰੇ 'ਚ ਗਲਤ ਗੱਲ ਕਿਉਂ ਕਰ ਦਿੱਤੀ ਹੈ। ਤੇ ਜੇ ਰੱਬ ਦੇ ਬੰਦੇ ਅਲੀ ਮੁਹੰਮਦ ਵਰਗੇ ਹੋਣ ਔਰ ਇਸ ਤਰੀਕੇ ਦੇ ਜਿਹੜੇ ਅੱਲਾਹ ਕੋਲੋਂ ਡਰਾ ਦੇਣ ਤੇ ਜਿਹੜੇ ਤਲਵਾਰਾਂ ਲੈ ਕੇ ਤੇ ਛੁਰੀਆਂ ਲੈ ਕੇ ਖੜੇ ਹੋਣ ਕਿ ਜੋ ਹੈ ਗੁਸਤਾਖ की सदा सरतन से जुदा, ਕਿ ਇਹਦੀ ਕੋਈ ਲਿਮਿਟ ਵੀ ਪੈਮਾਨਾ ਵੀ ਨਾ ਤੈਅ ਹੋਵੇ ਕਿ ਤੇ ਗੁਸਤਾਖੀ ਹੈ ਕੀ ਕਿ ਮੈਂ ਰੱਬ ਨੂੰ ਨਹੀਂ ਮੰਨਦਾ। ਉਹ ਕਹਿੰਦੇ ਨਾ ਜਾਂ ਫਿਰ ਉਹ ਮਨਸੂਰ ਹਲਾਜ ਵਾਲੀ ਗੱਲ ਹੋਏ ਕਿ ਮੇਰੇ ਅੰਦਰ ਹੀ ਰੱਬ ਵਸਦਾ ਹੈ, ਤੇ ਤੁਸੀਂ ਦੱਸ ਦਿਓ ਕਿ ਇਹ ਕਿੰਨੇ ਮਨਸੂਰ ਹਲਾਜ ਤੁਸੀਂ ਜਿਹੜਾ ਉਹਨਾਂ ਦਾ ਤਨ ਸਰ ਤੋਂ ਜੁਦਾ ਕਰਨੇ ਨੇ ਤੇ ਉਹ ਰਿਆਸਤ ਮਦੀਨਾ ਵੀ ਦਿਖਾ ਦਿਓ ਤਾਂ ਕਿ ਅਸੀਂ ਆਪਣੇ ਮੂੰਹ ਬੰਦ ਕਰ ਲਈਏ। ਜੀ ਬਸ ਰੱਬ ਸਾਡੇ ਹਾਲ ਤੇ ਰਹਿਮ ਫਰਮਾਏ, ਆਮੀਨ। यही कह सकते हैं। इतने तो बड़े बड़े गांधी साहब जैसे आलमे दीन जेड़े ने वो मुल्क छड्डन ते मजबूर हो गए ते साडे जिहा आम लोग इस मौजू के उत्ते लबकुशाई भी नहीं कर सकते, ਅਸੀਂ ਗੱਲ ਵੀ ਨਹੀਂ ਕਰ ਸਕਦੇ, ਸਮਝਣ ਨੂੰ ਤਿਆਰ ਨਹੀਂ। ਦਲੀਲ ਜਿਹੜੀ ਉਹ ਵੈਸੇ ਹੀ ਕਬੂਲ ਨਹੀਂ ਹੁੰਦੀ ਸਾਡੇ ਮਾਸ਼ਰੇ 'ਚ। ਦਲੀਲ ਦਾ ਕਤਲ ਤਾਂ ਰੋਜ਼ ਹੁੰਦਾ। ਬਿਲਕੁਲ ਇਹਨੂੰ ਤੇ ਉਹ ਹੀ ਕੰਟਰੋਲ ਕਰ ਸਕਦੇ ਨੇ ਜਿਹੜੇ ਆਮ ਤੌਰ ਤੇ ਸਿਆਸੀ ਕਾਰਕੁਨਾਂ ਨੂੰ ਕੰਟਰੋਲ ਕਰਦੇ ਨੇ। ਉਹਨਾਂ ਦੀ ਜਦੋਂ ਮਰਜ਼ੀ ਆਏਗੀ, ਮਰਜ਼ੀ ਮਨਸ਼ਾ ਆਏਗੀ ਤਾਂ ਹੀ ਪਾਕਿਸਤਾਨ ਬਿਹਤਰ ਹੋ ਸਕੇਗਾ, ਵਰਨਾ ਸਾਡੇ ਲੋਕਾਂ ਦੇ ਹੱਥ 'ਚ ਤੇ ਕੁਛ ਨਹੀਂ ਹੈ ਆਮ ਸਿਆਸਤਦਾਨਾਂ ਦੇ ਹੱਥ। ਬੜਾ ਵਧੀਆ ਅੱਜ ਦਾ ਸੈਸ਼ਨ ਰਿਹਾ। ਅਸੀਂ ਇਨਸ਼ਾਅੱਲਾ ਫੇਰ ਤੁਹਾਨੂੰ ਰਹਿਮਤ ਦਿਆਂਗੇ, ਫੇਰ ਇਨਸ਼ਾਅੱਲਾ ਗੱਲ ਕਰਾਂਗੇ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਥੈਂਕ ਯੂ ਬਹੁਤ ਵੈਰੀ ਸ਼ੁਕਰੀਆ ਤੁਸੀਂ ਬੁਲਾਇਆ ਜੀ, ਬਹੁਤ ਸ਼ੁਕਰੀਆ। ਜ਼ਰੂਰ ਜਦੋਂ ਵੀ ਬੁਲਾਓਗੇ ਮੈਂ ਜ਼ਰੂਰ ਹਾਜ਼ਰ ਹੋਵਾਂਗੀ ਤੇ ਮੈਨੂੰ ਬਹੁਤ ਅੱਛਾ ਲੱਗਿਆ। ਮੇਰੇ ਦਿਲ ਦੀਆਂ ਗੱਲਾਂ ਸੀ, ਮੈਂ ਤੁਹਾਡੇ ਚੈਨਲ ਦੇ ਤਵੱਸੁਤ ਨਾਲ ਕੀਤੀਆਂ, ਤੁਸੀਂ ਮੌਕਾ ਦਿੱਤਾ, ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ।